ਵਿਊਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਰੇਸ਼ਮ ਸਿੰਘ ਜੀ ਨਾਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੇ ਕਿ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ, ਬਹੁਤ ਬਹੁਤ ਧੰਨਵਾਦ ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜਿਹੜਾ ਕਿ ਹਰਿਆਣਾ ਦੇ 3 ਸਿੰਘਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਪੰਥ ਤੋਂ ਖਾਰਜ ਕੀਤਾ ਗਿਆ ਹੈ। ਤੁਸੀਂ ਇਸ ਫੈਸਲੇ ਸੰਬੰਧੀ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਖੋ, ਸਿੱਖਾਂ ਦਾ ਹੁਣ ਜਿਹੜਾ ਜਾਗਣ ਦਾ ਸਮਾਂ ਹੈ, ਇਹ ਤੋਂ ਪਹਿਲਾਂ ਕਿ ਪਾਣੀ ਜਿਹੜਾ ਸਿਰ ਤੋਂ ਲੰਘ ਜੇ ਔਰ ਸਿੱਖ ਕੌਮ ਜਿਹੜੀ ਆਉਣ ਵਾਲੇ ਸਮੇਂ ਚ ਮਲਦੀ ਰਹਿ ਜੇ, ਅੱਜ ਸਾਰੇ ਸਿੱਖਾਂ ਨੂੰ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕਰਨ ਦੀ ਲੋੜ ਹੈ ਜੀ। ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਸ਼ਕਤੀ ਹੈ ਜਾਂ ਉਹਦਾ ਸਤਿਕਾਰ ਹੈ ਉਹਨੂੰ ਵਰਤਿਆ ਜਾ ਰਿਹਾ ਹੈ ਔਰ ਉਹਦਾ ਮਿਸਯੂਜ਼ ਹੋ ਰਿਹਾ ਹੈ ਜੀ, ਇਹ ਬਿਲਕੁਲ ਸਿਧਾਂਤਾਂ ਦਾ ਘਾਣ ਕੀਤਾ ਗਿਆ ਹੈ। ਹਾਂਜੀ, ਕੋਈ ਇਹੋ ਜਿਹਾ ਧਾਰਮਿਕ ਮੁੱਦਾ ਜਿਹੜਾ ਜਿਹਦੇ ਤੇ ਕੋਈ ਆਪਣੀ ਐਕਸਪਲੇਨੇਸ਼ਨ ਦੇ ਸਕਣ ਕੌਮ ਨੂੰ, ਇਹਨਾਂ ਦੇ ਕੋਲ ਕੋਈ ਇਸ ਗੱਲ ਦਾ ਜਵਾਬ ਨਹੀਂ ਹੈ। ਟੋਟਲੀ ਧੱਕੇ ਨਾਲ ਜਿੰਨਾ ਬਾਦਲ ਲਾਣਾ ਉਹ ਸਾਰਾ ਇਸ ਗੱਲ ਤੇ ਜ਼ੋਰ ਲਾਈ ਜਾ ਰਿਹਾ ਹੈ ਕਿ ਦੇਖੋ ਜੀ, ਇਹ ਸਿੱਖਾਂ 'ਚ ਪਾੜਨ ਦੀ ਨੀਤੀ ਹੈ ਤੇ ਕਾਂਗਰਸ ਦੀ ਨੀਤੀ ਹੈ। ਪਰ ਇਹਨਾਂ ਬੇਸ਼ਰਮਾਂ ਨੂੰ ਇੰਨਾ ਪੁੱਛੋ ਕਿ ਤੁਸੀਂ ਪਿਛਲੇ 30 ਸਾਲਾਂ 'ਚ ਕੌਮ ਦੇ ਪੱਲੇ ਕੀ ਪਾਇਆ। ਹਾਂਜੀ, ਇਹਨਾਂ ਨੇ ਸਹੁੰ ਖਾਧੀਆਂ ਕਿ ਅਸੀਂ ਦਰਬਾਰ ਸਾਹਿਬ ਤੇ ਹਸਪਤਾਲ ਨਹੀਂ ਹੋਣ ਦਿਆਂਗੇ, ਜਦੋਂ ਫੌਜ ਦਰਬਾਰ ਸਾਹਿਬ ਅੰਦਰ ਦਾਖਲ ਹੋਊਗੀ ਤਾਂ ਅਸੀਂ ਸ਼ਹਾਦਤਾਂ ਦਿਆਂਗੇ। ਉੱਥੇ ਜਿਹੜੇ ਇਹਨਾਂ ਨੇ ਮਰਤੀਵੜਿਆਂ ਦੀਆਂ ਐਪਲੀਕੇਸ਼ਨਾਂ ਭਰੀਆਂ ਤੇ ਉਹ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹ ਤੋਂ ਪਹਿਲਾਂ ਇਹਨਾਂ ਦੀ ਸਰਕਾਰ ਨਾਲ ਮਿਲੀ ਭੁਗਤੀ ਉੱਥੋਂ ਛੱਡ ਕੇ ਭੱਜ ਗਏ। ਉਸ ਵੇਲੇ ਨਾ ਤਾਂ ਬਾਦਲ ਨੂੰ ਰੋਣਾ ਆਇਆ ਤੇ ਨਾ ਇਹਨੇ ਸ਼ਹੀਦੀ ਦੇਣ ਦੀ ਗੱਲ ਕੀਤੀ। ਉਸ ਤੋਂ ਬਾਅਦ ਦੇ ਵਿੱਚ ਸਿੱਖਾਂ ਪਹਿਲਾਂ ਜਿਹੜਾ 70 ਚ ਹੋਇਆ ਸਿੱਖਾਂ ਨਾਲ, ਉਹਦੇ ਚ 13 ਸਿੰਘ ਸ਼ਹੀਦ ਹੋਏ, ਬਾਦਲ ਨੂੰ ਰੋਣਾ ਨਹੀਂ ਆਇਆ ਬਿਲਕੁਲ। ਅੱਜ ਤੱਕ ਪਿਛਲੇ 30 ਸਾਲਾਂ ਦੇ ਵਿੱਚ ਤਕਰੀਬਨ 2 ਲੱਖ ਤੋਂ ਉੱਤੇ ਸਿੰਘ ਜਿਹੜੇ ਸ਼ਹੀਦ ਹੋ ਚੁੱਕੇ ਨੇ, ਜਿਹੜੇ ਫੜ ਕੇ ਤਸੀਹੇ ਦੇ ਕੇ ਖੋ ਕੇ ਮਾਰੇ ਗਏ ਆ, ਉਹਦੇ ਤੇ ਬਾਦਲ ਨੂੰ ਨਾ ਤਾਂ ਰੋਣਾ ਆਇਆ ਤੇ ਨਾ ਇਹਨੇ ਸ਼ਹੀਦੀ ਦੇਣ ਦੀ ਗੱਲ ਕੀਤੀ ਹੈ। ਇੱਥੋਂ ਤੱਕ ਜਿਹੜੇ ਕੌਮ ਚ ਲੜਾਈ ਲੜਨ ਵਾਲੇ ਲੋਕ ਸੀਗੇ ਉਹਨਾਂ ਨੂੰ ਇਹ ਕਹਿ ਕੇ ਇਹ ਤਾਂ ਖਾੜਕੂ ਆ, ਜੇ ਇਹਨਾਂ ਨੂੰ ਪੰਜਾਬ ਚ ਲਿਆਂਦਾ ਗਿਆ ਤਾਂ ਇੱਥੇ ਮਾਹੌਲ ਖਰਾਬ ਹੋਊਗਾ। ਤਾਂ ਇਹਨਾਂ ਨੇ ਜੋ ਕੁਛ ਨਾਲ ਧਰੋ ਕਮਾਇਆ, ਉਹ ਤੋਂ ਬਾਅਦ ਨਾ ਇਹਨਾਂ ਜਥੇਦਾਰਾਂ ਨੂੰ ਨਾ ਇਹਨਾਂ ਪਾਲਕਿਆਂ ਨੂੰ ਜਾਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਇਹਨਾਂ ਨੂੰ ਕੋਈ ਹੱਕ ਨਹੀਂ ਬਖਸ਼ਿਆ ਜਾਂਦਾ ਕਿ ਸਿੱਖਾਂ ਦੇ ਕਿਸੇ ਜਿਹੜਾ ਫੈਸਲੇ ਦੇ ਵਿੱਚ ਦਖਲਅੰਦਾਜ਼ੀ ਕਰਨ। ਹਾਂਜੀ, ਇਹ ਬਿਲਕੁਲ ਸਿੱਖਾਂ ਨਾਲ ਇੱਕ ਧੱਕਾ ਹੋਇਆ ਔਰ ਆਉਣ ਵਾਲੇ ਹੋਰ ਇਹੋ ਜਿਹਾ ਫੈਸਲਾ ਲੈਣ ਉਹ ਤੋਂ ਪਹਿਲਾਂ ਕੌਮ ਨੂੰ ਜਾਗਣਾ ਚਾਹੀਦਾ ਹੈ। ਬਿਲਕੁਲ। ਤੇ ਬਹੁਤ ਸਾਰੇ ਜਿਵੇਂ ਹੋਰ ਵੀ ਜਿਹੜੇ ਲੋਕ ਸਿੱਖ ਨੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ, ਉਹਨਾਂ ਦੀ ਇਹ ਹੈ ਕਿ ਹੁਣ ਸਹੀ ਸਮਾਂ ਸਰਬੱਤ ਖਾਲਸਾ ਬੁਲਾਉਣ ਦਾ। ਜੀ, ਤੇ ਵੀਰ ਜੀ ਜਿਸ ਤਰ੍ਹਾਂ ਆਪਾਂ ਕੋਈ ਕਿਸੇ ਦੇ ਬੱਚੇ ਹੋਏ ਨਹੀਂ ਹੈ ਕਿ ਫਲਾਣਾ ਜਥੇਦਾਰ ਸਾਨੂੰ ਦੇਊਗਾ ਜਾਂ ਫਲਾਨੀ ਜਥੇਬੰਦੀ ਸਾਨੂੰ ਮਨਜ਼ੂਰੀ ਦੇਊਗੀ। ਜੋ ਕੁਛ ਜਿਹੜੀਆਂ ਆਪਣੇ ਆਪ ਨੂੰ ਕਹਾਉਂਦੀਆਂ ਪੰਥਕ ਜਥੇਬੰਦੀਆਂ, ਜਿਹੜਾ ਉਹਨਾਂ ਦਾ ਰੋਲ ਹੈ, ਚਾਹੇ ਉਹ ਟਕਸਾਲ ਹੈ, ਚਾਹੇ ਉਹ ਸੰਤ ਸਮਾਜ ਹੈ, ਚਾਹੇ ਉਹ ਤਖਤਾਂ ਦੇ ਜਥੇਦਾਰ ਹੈ, ਜਿਹੜਾ ਉਹਨਾਂ ਦਾ ਰੋਲ ਹੈ ਛੋਟੇ ਠੇਕੇਦਾਰਾਂ ਵਾਲਾ ਰੋਲ ਹੈ। ਪਰ ਮੈਂ ਇਹ ਕਹਿਣ ਤੋਂ ਬਿਲਕੁਲ ਨਹੀਂ ਝਿਜਕੂਗਾ ਕਿ ਇਹਨਾਂ ਦੀ ਬਿਨਾਂ ਪ੍ਰਵਾਹ ਕੀਤੇ ਕੌਮ ਨੂੰ ਜਾਗਣਾ ਚਾਹੀਦਾ ਹੈ। ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਡਟ ਕੇ ਅੱਗੇ ਆ ਕੇ ਫੈਸਲਾ ਲੈਣਾ ਚਾਹੀਦਾ ਤਾਂ ਕਿ ਸਰਬੱਤ ਖਾਲਸਾ ਬੁਲਾ ਕੇ ਇਹਨਾਂ ਜਿਹੜੇ ਅਖੌਤੀ ਜਥੇਦਾਰ ਨੇ, ਜਿਹੜੇ ਕਲੰਕ ਬਣ ਗਏ ਨੇ, ਇਹਨਾਂ ਨੂੰ ਬਿਲਕੁਲ ਪੰਥ ਤੋਂ ਕੱਢਿਆ ਜਾਵੇ ਤਾਂ ਜਿਹੜੀ ਵਾਗਡੋਰ ਹੈ ਉਹ ਜੋ ਸਰਬੱਤ ਖਾਲਸਾ ਜੋ ਸਾਰੀ ਕੌਮ ਚਾਹੁੰਦੀ ਹੈ, ਉਹ ਜਿਹੇ ਸਿੰਘ ਜਿਹੜੇ ਆ ਉਹ ਜਥੇਦਾਰ ਜਿਹੜੇ ਚੁਣ ਕੇ ਉਹਨਾਂ ਨੂੰ ਇਹ ਵਾਗਡੋਰ ਭਾਲੀ ਜਾਵੇ। ਜੀ ਬਿਲਕੁਲ। ਤੇ ਵੀਰ ਜੀ, ਆਮ ਸੋ ਸੌਰੀ, ਤੁਹਾਨੂੰ ਪਹਿਲਾ ਕੁਐਸਚਨ ਪੁੱਛਿਆ ਸੀ, ਉਸ ਤੋਂ ਬਾਅਦ ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ ਸੀ। ਤੁਸੀਂ ਪਲੀਜ਼ ਆਪਣਾ ਸਪੀਕਰ ਫੋਨ ਜਾਂ ਰੇਂਜ ਦੇ ਵਿੱਚ ਆ ਜਾਓ ਤਾਂ ਕਿ ਅਗਲੇ ਕੁਐਸਚਨ ਦੇ ਆਨਸਰ ਤੁਹਾਡੇ ਕੋਲ ਸਹੀ ਤਰ੍ਹਾਂ ਲੈ ਸਕੀਏ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਵੀ ਫੈਸਲਾ ਹੋਇਆ ਫੈਸਲਾ ਗਲਤ ਹੋਇਆ, ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਹੈ ਇਸ ਫੈਸਲੇ ਦੇ ਵਿੱਚ ਇਹਨਾਂ ਸਾਡੇ ਤਿੰਨ ਵੀਰਾਂ ਦੀ ਕਿਵੇਂ ਮਦਦ ਕਰੇਗੀ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਹਾਂ ਦੇਖੋ, ਮੈਂ ਸਵੇਰੇ ਵੀ ਟਰਾਈ ਕੀਤੀ ਸੀ ਕਿ ਮੇਰੀ ਪ੍ਰਧਾਨ ਸਾਹਿਬ ਨਾਲ ਗੱਲ ਹੋ ਜੇ, ਗੱਲ ਨਹੀਂ ਹੋ ਸਕਦੀ। ਅਸੀਂ ਜਿਹੜੇ ਇੱਥੇ ਜਿਹੜੀ ਸਾਡੀ ਜਥੇਬੰਦੀ ਹੈਗੀ ਹੈ, ਅਸੀਂ ਇਹਦੇ ਤੇ ਵਿਚਾਰ ਕੀਤਾ ਕਿ ਅਸੀਂ ਇਹਨਾਂ ਜਿਹੜੇ ਸਾਨੂੰ ਪੰਥ ਟੇਕਣ ਦੇ ਜਿਹੜੇ ਆ ਹੁਕਮਨਾਮੇ ਜਿਹੜੇ ਜਾਰੀ ਕੀਤੇ ਗਏ ਆ, ਇਹ ਉਹਨਾਂ ਤਿੰਨ ਸਿੱਖਾਂ ਦੀ ਗੱਲ ਨਹੀਂ ਹੈ, ਇਹ ਪੂਰੀ ਕੌਮ ਦੀ ਗੱਲ ਹੈ। ਜਿਹੜਾ ਵੀ ਬੰਦਾ ਰਾਜਨੀਤਿਕ ਤੌਰ ਤੇ ਉਹਨਾਂ ਦੇ ਗੱਲ ਦੇ ਥੱਲੇ ਨਹੀਂ ਆਉਂਦਾ ਹੈ, ਉਹਦੇ ਵਾਸਤੇ ਇਹੋ ਜਿਹੇ ਹੁਕਮਨਾਮੇ ਜਾਰੀ ਹੋਏ ਨੇ ਔਰ ਹੁੰਦੇ ਰਹਿਣਗੇ। ਜੇ ਇਹ ਅਕਾਲ ਤਖਤ ਸਾਹਿਬ ਦੀ ਪੋਜੀਸ਼ਨ ਨੂੰ ਇਹਨਾਂ ਤੋਂ ਗਦਾਰਾਂ ਤੋਂ ਨਾ ਆਜ਼ਾਦ ਕਰਾਇਆ ਗਿਆ ਤਾਂ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਹੋਊਗਾ। ਅੱਜ ਸਮਾਂ ਔਰ ਅਸੀਂ ਇਸ ਗੱਲ ਲਈ ਬਿਲਕੁਲ ਪੂਰੀ ਕੌਮ ਦੇ ਨਾਲ ਅਸੀਂ
ਅੱਗੇ ਹੋ ਕੇ ਚੱਲ ਕੇ ਇਹ ਲੜਾਈ ਲੜਨ ਨੂੰ ਤਿਆਰ ਹਾਂ। ਹਾਂਜੀ। ਭਾਈ ਉਹ ਜਿੱਥੇ ਵੀ ਕਿਤੇ ਸਿੱਖਾਂ ਨਾਲ ਕੋਈ ਧੱਕਾ ਹੁੰਦਾ ਹੈ, ਚਾਹੇ ਉਹ ਧਾਰਮਿਕ ਸਿਧਾਂਤਾਂ ਦੇ ਨਾਂ ਥੱਲੇ ਹੋ ਰਿਹਾ ਹੈ, ਚਾਹੇ ਉਹ ਪੋਲੀਟੀਕਲ ਪੁੱਛਿਆ ਕਰਦੀ ਹੈ, ਉਹਦੇ 'ਚ ਅਸੀਂ ਪਿਛਲੇ 30 ਸਾਲਾਂ 'ਚ ਡਟ ਕੇ ਲੜਾਈ ਲੜੀ ਹੈ ਤੇ ਆਉਣ ਵਾਲੇ ਸਮੇਂ 'ਚ ਲੜਾਈ ਜਿਹੜੀ ਆ ਪੂਰੀ ਡਟ ਕੇ ਲੜੀ ਹੈ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਬਾਦਲ ਨੇ ਦਿੱਲੀ ਜਾ ਕੇ ਬੀਜੇਪੀ ਦੇ ਕੇਂਦਰੀ ਵਜ਼ੀਰਾਂ ਨੂੰ ਵੀ ਜਾ ਕੇ ਮੁਲਾਕਾਤ ਕੀਤੀ, ਉੱਥੇ ਜਾ ਕੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਕਿ ਹਰਿਆਣਾ ਕਮੇਟੀ ਬਣਨ ਤੋਂ ਨਾ ਰੋਕੀ ਜਾਵੇ, ਜਿਹੜੀ ਕਿ ਉਹਨੂੰ ਬਣ ਗਈ ਹੈ, ਫਿਰ ਵੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਣਨ ਨਾ ਦਿੱਤਾ ਜਾਵੇ, ਤੇ ਨਹੀਂ ਤਾਂ ਉਹ ਚੀਫ ਮਿਨਿਸਟਰ ਦੀ ਕੁਰਸੀ ਛੱਡਣਗੇ ਤੇ ਨਾਲੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਦੇਣਗੇ। ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੀ ਰਾਜ਼ ਹੈ? ਦੇਖੋ ਜੀ, ਮੈਂ ਕਹਿੰਦਾ ਇੱਕ ਜਿਹੜੇ ਨਾਟਕ ਕਰਦੇ ਨੇ ਨਟੰਕੀ ਕਹਿੰਦੇ ਨੇ ਉਹਨਾਂ ਨੂੰ, ਇਹਦੇ ਵਰਗਾ ਟੰਕੀ ਬੰਦਾ ਪਿਛਲੇ 35 ਸਾਲਾਂ 'ਚ ਅਸੀਂ ਹੋਰ ਕੋਈ ਨਹੀਂ ਦੇਖਿਆ ਜੀ। ਜਿੰਨੀ ਡਰਾਮੇਬਾਜ਼ੀ ਬੰਦਾ ਕਰਦਾ, ਇਹਨੇ ਅੱਜ ਤੱਕ 2.5 ਲੱਖ ਜਿਹੜਾ ਸਿੰਘਾਂ ਸ਼ਹੀਦ ਹੋ ਚੁੱਕੇ ਨੇ ਕੌਮ ਦੇ ਜੀ, ਇਹ ਉਹਦੇ ਲਈ ਇਹਨੇ ਸ਼ਹਾਦਤ। ਉੱਥੇ ਜਦੋਂ 1999 ਦੇ ਵਿੱਚ ਸਿੱਖ ਆਪਣੀ ਖਾਲਸਾ ਜਨਮ ਦਿਹਾੜਾ ਮਨਾ ਰਿਹਾ ਸੀਗਾ, ਤਾਂ ਉਸ ਵੇਲੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੁਸ਼ਮਣੀ ਕਮਾਈ, ਉਹਨਾਂ ਨੂੰ ਲਿਆ ਕੇ ਸਟੇਜਾਂ ਤੇ ਬਿਠਾਇਆ ਗਿਆ ਤੇ ਕੌਮ ਲਈ ਸ਼ਹਾਦਤਾਂ ਦੇਣ ਵਾਲੇ, ਕੁਰਬਾਨੀਆਂ ਕਰਨ ਵਾਲੇ ਲੋਕ ਜਿਹੜੇ ਉਹਨਾਂ ਨੂੰ ਆਪਣੇ ਵਕਤੇ ਬੈਠ ਕੇ ਆਪਣੀ ਉਹ ਜਿਹੜੀ ਸਿਖਾਉਣੀ ਪਈ। ਸੋ ਇਹ ਇੱਕ ਬਹੁਤ ਵੱਡਾ ਨਾਟਕਕਾਰ ਹੈ, ਨਟੰਕੀ ਹੈ ਇਹ। ਇਹਦੀ ਕਿਸੇ ਗੱਲ ਦਾ ਕੋਈ ਭਰੋਸਾ ਨਹੀਂ ਹੈ, ਨਾ ਕੌਮ ਨੂੰ ਕਰਨਾ ਚਾਹੀਦਾ। ਜਿਹੜੇ ਲੋਕ ਅੱਜ ਵੀ ਇਹ ਸਮਝਦੇ ਨੇ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਇਹ ਕੌਮ ਕਰੂਗਾ, ਉਹ ਇੱਕ ਬਹੁਤ ਭਰਮ ਭੁਲੇਖੇ 'ਚ ਨੇ। ਤੇ ਭਰਮ ਉਵੇਂ ਹੀ ਹੁੰਦਾ ਜਿਵੇਂ ਰਾਤ ਦੇ ਹਨੇਰੇ ਸਾਨੂੰ ਕੋਈ ਚੀਜ਼ ਜਿਹੜੀ ਐ ਟਾਉਣੀ ਲੱਗਦੀ ਹੈ, ਉਹ ਜਦੋਂ ਸਾਡਾ ਭਰਮ ਟੁੱਟਦਾ, ਕੋਈ ਰੋਸ਼ਨੀ ਹੁੰਦੀ, ਸਾਨੂੰ ਲੱਗਦਾ ਵੀ ਇਹਦਾ ਕੁਝ ਵੀ ਨਹੀਂ ਸੀਗਾ। ਸੋ ਇਹ ਬਹੁਤ ਵੱਡਾ ਭਰਮ ਜਿਹੜਾ ਕੌਮ ਪਾਲ ਰਹੀ ਆ, ਵੀ ਪਤਾ ਨਹੀਂ ਇਹ ਕਿੱਡਾ ਕੁ ਪੰਥਕ ਜਾਂ ਇਹਦੇ ਮੋਢਿਆਂ ਉੱਤੇ ਕੌਮ ਦਾ ਬਹੁਤ ਵੱਡਾ ਭਾਰ ਹੈ। ਹਾਂਜੀ, ਇਹ ਬਿਲਕੁਲ ਕੌਮ ਤੇ ਇੱਕ ਬਹੁਤ ਵੱਡਾ ਕਲੰਕ ਹੈ, ਔਰ ਜਿੰਨਾ ਨੁਕਸਾਨ ਇਸ ਬੰਦੇ ਨੇ ਕੀਤਾ ਹੈ ਜੀ ਕਿਸੇ ਨੇ ਕੀਤਾ ਹੋਵੇ। ਜੀ ਜੀ। ਤੇ ਵੀਰ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਐਟ ਦੀ ਐਂਡ, ਕਿਉਂਕਿ ਸਾਡੇ 30 ਸੈਕਿੰਡਸ ਆ ਗਏ। ਤੁਸੀਂ ਸਿੱਖ ਕੌਮ ਨੂੰ ਕੁਛ ਇਸ ਹਵਾਲੇ ਨਾਲ ਕੁਛ ਕਹਿਣਾ ਚਾਹੋਗੇ ਇਸ ਪੰਥਕ ਮਸਲੇ? ਹਾਂ ਜ਼ਰੂਰ ਜੀ, ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਪੂਰੀ ਸਿੱਖ ਕੌਮ ਨੂੰ ਜੀ ਕਿ ਦੇਖੋ ਇਹੋ ਜਿਹਾ ਪ੍ਰਚਾਰ ਵੀ ਬਹੁਤ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਵੀ ਦੇਖੋ ਹਾਲਾਤ ਬੜੇ ਖਰਾਬ ਹੋ ਜਾਣਗੇ, ਖੂਨ ਖਰਾਬਾ ਹੋਊਗਾ। ਜਿੰਨੇ ਬਾਦਲ ਦੇ ਚੈਨਲ ਨੇ ਉਹ ਸਾਰੇ ਇਸ ਗੱਲ ਤੇ ਲੱਗੇ ਹੋਏ ਨੇ ਤੇ ਆਉਣ ਵਾਲਾ ਜਿਹੜਾ ਸਮਾਜ ਬਹੁਤ ਭਿਆਨਕ ਹੈ, ਬਹੁਤ ਸਿੱਖਾਂ ਦਾ ਖੂਨ ਖਰਾਬਾ ਹੋਊਗਾ। ਹਾਂਜੀ, ਜਿਹੜਾ ਪਿਛਲੇ 30 ਸਾਲਾਂ 'ਚ ਬਾਦਲ ਦੀ ਰਹਿਨਮਾਈ 'ਚ ਸਿੱਖਾਂ ਦਾ ਖੂਨ ਖਰਾਬਾ ਹੋਇਆ ਨਾ, ਇਹ ਤੋਂ ਬਾਅਦ ਖੂਨ ਖਰਾਬਾ ਹੋਰ ਨਹੀਂ ਹੋ ਸਕਦਾ, ਨਾ ਹੁਣ ਕਿਸੇ ਕਰਨ ਦੀ ਹਿੰਮਤ ਹੈ। ਤਾਂ ਸਿੱਖਾਂ ਨੂੰ ਬੇਝਿਜਕ ਹੋ ਕੇ ਇਹ ਜਿਹੜੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣ ਦੀ ਗੱਲ ਹੈ ਜਾਂ ਜਥੇਦਾਰ ਜਿਹੜੇ ਇੰਡੀਪੈਂਡੈਂਟ ਤੌਰ ਤੇ ਜਿਹੜੇ ਆਉਣ ਦੀ ਗੱਲ ਹੈ, ਉਹ ਉਸ ਲੜਾਈ ਲੜਨਾ ਚਾਹੀਦਾ ਹੈ ਬਿਨਾਂ ਕਿਸੇ ਭੇਦਭਾਵ ਤੇ। ਅਸੀਂ ਰਾਜਨੀਤਿਕ ਸੋਚ ਜਿਹੜੀ ਵੀ ਮਰਜ਼ੀ ਰੱਖਦੇ ਹੋਈਏ, ਪਰ ਇਹ ਰਾਜਨੀਤੀ ਦਾ ਮਸਲਾ ਨਹੀਂ ਹੈਗਾ, ਇਹ ਸਿਧਾਂਤਕ ਮਸਲਾ ਹੈ, ਇਹ ਧਾਰਮਿਕ ਮਸਲਾ ਹੈ। ਇਹਦੇ ਤੇ ਹਰ ਸਿੱਖ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ 'ਚ ਹੋਵੇ ਉਹਨੂੰ ਇਮਾਨਦਾਰੀ ਤੋਂ ਲੈਣ ਦੀ ਲੋੜ ਹੈ। ਇਹ ਵੀ ਗੱਲ ਮੈਂ ਜ਼ਰੂਰ ਮੈਂਸ਼ਨ ਕਰਨੀ ਚਾਹੁੰਦਾ ਕਿ ਜੇ 3 ਸਾਲ ਪਹਿਲਾਂ ਜਿਹੜੀ ਐਜੀਪੀਸੀ ਇਲੈਕਸ਼ਨ ਹੋਈ ਹੈ, ਉਹਦੇ 'ਚ ਇਸੇ ਪ੍ਰਕਾਸ਼ ਸਿੰਘ ਬਾਦਲ ਨੇ ਜਾਂ ਇਸੇ ਟਕਸਾਲ ਨੇ ਜਾ ਕੇ ਲੋਕਾਂ ਦੇ ਘਰੇ, ਕਾਂਗਰਸੀਆਂ ਦੇ ਘਰੇ ਮਿੰਨਤਾਂ ਤਰਲੇ ਕੀਤੇ ਕਿ ਸਾਨੂੰ ਜਿਹੜੀਆਂ ਐਜੀਪੀ ਦੀਆਂ ਵੋਟਾਂ ਤੁਸੀਂ ਸਾਨੂੰ ਪਾਓ। ਅੱਜ ਉਹ ਕਾਂਗਰਸ ਜਿਹੜੀ ਆ ਉਹ ਪਾਟੋ ਧਾੜ ਕਰ ਰਹੀ ਹੈ, ਮਰਵਾਉਣਾ ਚਾਹੁੰਦੀ ਹੈ। ਅਸੀਂ ਕੋਈ ਕਾਂਗਰਸ ਪੱਖੀ ਨਹੀਂ ਹੈਗੇ, ਅਸੀਂ ਤਾਂ ਖਾਲਿਸਤਾਨੀ ਔਰ ਖਾਲਿਸਤਾਨੀ ਰਮ ਕੇ। ਪਰ ਇਹਨਾਂ ਡਰਾਮੇਬਾਜ਼ਾਂ ਲਈ ਕਿਸ ਗੱਲ ਦਾ ਭਰੋਸਾ ਕਰਨਾ ਜਿਹੜਾ ਇਹ ਕੌਮ ਲਈ ਇਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੋਗੀ। ਇੰਨੀਆਂ ਬੇਨਤੀਆਂ ਨਾਲ ਮੈਂ ਕਿਸੇ ਵੀ ਪੁੱਛ ਲਈ ਕਰਨਾ ਚਾਹੁੰਦਾ ਜੀ। ਤੇ ਵੀਰ ਜੀ, ਇਸ ਦੇ ਨਾਲ ਹੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੇ ਵੀਅਰਸ, ਅਸੀਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।